ਅਗਲੀਆਂ ਖਬਰਾਂ ਵੱਲ ਚੱਲੀਏ ਤੇ ਵੈਦਰ ਨੂੰ ਲੈ ਕੇ ਵੀ ਜੋ ਅਮਰੀਕਾ ਦੇ ਵਿੱਚ ਖਾਸ ਕਰਕੇ ਮਿਡ ਵੈਸਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਕਾਫੀ ਬੈਡ ਇਸ ਟਾਈਮ ਬਣੀ ਹੋਈ ਆ। ਕਈ ਲੋਕਾਂ ਦੀਆਂ ਮੌਤਾਂ ਵੀ ਹੋਈਆਂ। ਮੀਂਹ ਬਹੁਤ ਜ਼ਿਆਦਾ ਜਿਹੜਾ ਪਿਆ ਹੈਗਾ। ਅਸੀਂ ਬਾਰ-ਬਾਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਇਹ ਕਹਿ ਰਹੇ ਆ, ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ, ਵੀ ਭਾਈ ਜੇ ਉੱਧਰ ਨੂੰ ਤੁਸੀਂ ਜਾ ਰਹੇ ਆ ਤਾਂ ਵੈਦਰ ਜ਼ਰੂਰ ਚੈੱਕ ਕਰੋ, ਕਿਉਂਕਿ ਮੀਂਹ ਬਹੁਤ ਪੈ ਰਿਹਾ ਹੈਗਾ। ਤੂਫਾਨ ਬਹੁਤ ਜਿਹੜੇ ਆ ਮਿਡ ਵੈਸਟ ਦੀਆਂ ਸਟੇਟਸ ਆ ਉਹਨਾਂ ਦੇ ਵਿੱਚ ਆਏ ਹੈਗੇ ਆ। ਕਹਿੰਦੇ ਵੀ 19 ਦੇ ਕਰੀਬ ਜੋ ਲੋਕ ਆ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ। ਜੀ ਫਲੈਸ਼ ਫਲੱਡ ਐਮਰਜੈਂਸੀਜ਼ ਡਿਕਲੇਅਰ ਕੀਤੀ ਹੋਈ ਆ ਸਾਊਥ ਤੇ ਮਿਡ ਵੈਸਟ ਦੀਆਂ ਕਈ ਸਟੇਟਾਂ ਦੇ ਵਿੱਚ। 90 ਬਿਲੀਅਨ ਡਾਲਰ ਦਾ ਜਿਹੜਾ ਇਕਨੋਮਿਕ ਡੈਮੇਜ ਹੋ ਚੁੱਕਾ। ਕੈਲੀਫੋਰਨੀਆ 'ਚ ਤੁਸੀਂ ਦੇਖ ਲਓ ਵੀ ਫਾਇਰ ਦੇ ਨਾਲ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਇਆ ਸੀ। ਹੁਣ ਮਿਡ ਵੈਸਟ ਦੇ ਵਿੱਚ ਜਿਹੜਾ ਫਲੱਡਿੰਗ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ। ਐਕੂਵੈਦਰ ਚੀਫ ਮੈਟਰੋਲੋਜਿਸਟ ਜੋਨਾਥਨ ਪੋਰਟਰ ਆ, ਉਹਨਾਂ ਨੇ ਕਿਹਾ ਵੀ ਜਿਹੜੇ ਘਰ ਤੇ ਬਿਜ਼ਨੈਸਸ ਬਹੁਤ ਜ਼ਿਆਦਾ ਟੋਰਨੇਡੋਜ਼ ਦੇ ਨਾਲ ਜੀ ਜੀ ਡਿਸਟਰੋਏ ਹੋ ਚੁੱਕੇ ਹੈਗੇ ਆ। ਪਾਣੀ ਬਹੁਤ ਏਰੀਏ ਦੇ ਵਿੱਚ ਤੇਜ਼ੀ ਦੇ ਨਾਲ ਵਗ ਰਿਹਾ ਹੈਗਾ ਆ। ਸੋ ਬਹੁਤ ਸਾਰੀਆਂ ਜੋ ਟਾਊਨ ਹੈਗੇ ਆ ਉਹ ਕਹਿੰਦੇ ਵੀ ਹਾਰਡੈਸਟ ਹਿੱਟ ਕਮਿਊਨਿਟੀਜ਼ ਉਸ ਏਰੀਏ ਦੇ ਵਿੱਚ ਹੈਗੀਆਂ ਮਿਡ ਵੈਸਟ ਦੀਆਂ ਇਹਨਾਂ ਸਟੇਟਾਂ ਦੇ ਵਿੱਚ। ਸੋ ਜੋ ਟਰੱਕਰਸ ਵੀ ਉਸ ਏਰੀਏ 'ਚ ਜਾਂਦੇ ਹੈਗੇ, ਅਰਕਨਸਾਸ, ਕੰਟੱਕੀ, ਇਹਨਾਂ ਸਾਰਿਆਂ ਦੇ ਵਿੱਚ ਉਹ ਵੈਦਰ ਦਾ ਚੈਨਲ ਜ਼ਰੂਰ ਚੈੱਕ ਕਰਨ, ਕਿਉਂਕਿ ਵਾਰਨਿੰਗ ਹੈਗੀ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਵੀ ਫਲੱਡਿੰਗ ਵਾਰਨਿੰਗ ਕੀਤੀ ਗਈ ਹੈਗੀ ਆ। ਜੋ ਕੰਟੱਕੀ ਦੇ ਗਵਰਨਰ ਆ ਉਹਨਾਂ ਨੇ ਕਿਹਾ ਵੀ ਮੀਂਹ ਬਹੁਤ ਜ਼ਿਆਦਾ ਪਿਆ ਹੈਗਾ ਤੇ ਸਾਡੀ ਸਟੇਟ ਦੇ ਵਿੱਚ ਡੇਂਜਰਸ ਫਲੱਡਿੰਗ ਆ, ਮੱਡ ਸਲਾਈਡਸ ਆ, ਰੋਡਸ ਬਹੁਤ ਸਾਰੀਆਂ ਬੰਦ ਆ। ਪਲੀਜ਼ ਅਵੋਇਡ ਟਰੈਵਲ ਐਂਡ ਨੈਵਰ ਡਰਾਈਵ ਥਰੂ ਦਾ ਵਾਟਰ। ਸੋ ਇਹ ਉਹਨਾਂ ਨੇ ਜੋ ਕੰਟੱਕੀ ਦੇ ਗਵਰਨਰ ਆ ਉਹਨਾਂ ਨੇ ਜੋ ਜਿਨ੍ਹਾਂ ਦੇ ਨਾਮ ਐਂਡੀ ਬਸ਼ੀਰ ਆ ਉਹਨਾਂ ਨੇ ਦੱਸਿਆ ਹੈਗਾ। ਇਹਦੇ ਨਾਲ ਹੀ ਹਰਜੋਤ ਸਿੰਘ ਜੀ ਕਈ ਜਿਹੜੀਆਂ ਉੱਥੋਂ ਦੀਆਂ ਦਰਦਨਾਕ ਘਟਨਾਵਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ। BBC ਰਿਪੋਰਟ ਕਰ ਰਿਹਾ ਵੀ ਕੈਂਟਕੀ ਦੇ ਵਿੱਚ 9 ਸਾਲਾ ਜਿਹੜਾ ਬੱਚਾ ਸੀਗਾ, ਇੱਕ ਮੁੰਡਾ ਸੀਗਾ, ਉਹ ਉਦੋਂ ਫਲੱਡ ਦੇ ਪਾਣੀ ਦੇ ਵਿੱਚ ਰੁੜ ਗਿਆ ਜਦੋਂ ਉਹ ਇੱਕ ਸਕੂਲ ਬੱਸ ਸਟਾਪ ਦੇ ਉੱਤੇ ਖੜਾ ਸੀਗਾ। ਉਹਦੀ ਜਿਹੜੀ ਬੋਡੀ ਆ ਉਹ 2 ਘੰਟਿਆਂ ਬਾਅਦ ਜਿਹੜੀ ਆ ਉਹ ਮਿਲੀ ਸੀਗੀ। ਇਸ ਤਰ੍ਹਾਂ ਮਿਜ਼ੂਰੀ ਦੇ ਵਿੱਚ 16 ਸਾਲਾ ਜਿਹੜਾ ਵਲੰਟੀਅਰ ਸੀਗਾ, ਫਾਇਰ ਫਾਈਟਰ ਚੈਵੀ ਗਲ, ਉਹ ਵੀ ਮਾਰਿਆ ਗਿਆ ਇੱਕ ਹਾਦਸੇ ਦੇ ਵਿੱਚ ਜਦੋਂ ਉਹ ਟਰਾਈ ਕਰ ਰਿਹਾ ਸੀਗਾ ਲੋਕਾਂ ਨੂੰ ਰੈਸਕਿਊ ਕਰਨ ਦੇ ਵਿੱਚ ਸਟੋਰਮ ਦੇ ਦਰਮਿਆਨ। ਇਸੇ ਤਰ੍ਹਾਂ ਇੱਕ ਜਿਹੜਾ ਹੋਰ 5 ਸਾਲਾ ਇੱਕ ਬੱਚਾ ਉਹ ਮਾਰਿਆ ਗਿਆ ਸੀਗਾ, ਇੱਕ ਟਰੀ ਡਿੱਗ ਪਿਆ ਸੀਗਾ ਇੱਕ ਘਰ ਦੇ ਉੱਤੇ ਤੇ ਇਸੇ ਦਰਮਿਆਨ ਉਹਦੀ ਜਿਹੜੀ ਆ ਮੌਤ ਹੋ ਗਈ। ਸੋ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਦਰਦਨਾਕ ਕਹਾਣੀਆਂ ਨੇ। ਕਈ ਬਜ਼ੁਰਗ ਮਾਰੇ ਗਏ ਨੇ ਔਰ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਤਕਰੀਬਨ 20 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। ਤੇ ਇਸ ਵੇਲੇ ਹਾਲਾਤ ਇਹ ਨੇ ਕਿ ਉੱਥੇ ਜਿਹੜੀਆਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆਪਣੇ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਜਾਂ ਰਾਹਤ ਕਾਰਜ ਬਚਾਅ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ। ਦੱਸਿਆ ਜਾ ਰਿਹਾ ਕਿ 9 ਮਿਲੀਅਨ ਤੋਂ ਵੱਧ ਜਿਹੜੇ ਲੋਕ ਨੇ ਉਹ ਇਸ ਟਾਈਮ ਫਲੱਡ ਵਾਚ ਦੇ ਅੰਡਰ ਨੇ। NBC ਨਿਊਜ਼ ਇਸ ਗੱਲ ਦੀ ਜਿਹੜੀ ਰਿਪੋਰਟ ਉਹ ਕਰ ਰਿਹਾ। ਫਰੈਂਕਫਰਟ, ਕੈਂਟਕੀ ਤੇ ਹੋਰ ਜਿਹੜੇ ਇਲਾਕੇ ਨੇ ਉਹ ਇਸ ਟਾਈਮ ਉਹਨਾਂ ਦੀ ਹਾਲਤ ਜਿਹੜੀ ਆ ਵੱਧ ਤੋਂ ਤਕਰੀਬਨ 72 ਹੋ ਚੁੱਕੀ ਆ। ਜਿੱਥੇ ਪਾਣੀ ਜ਼ਿਆਦਾ ਖੜਾ ਉੱਥੇ ਜਿਹੜੇ ਢਾਂਚੇ ਨੇ ਉਹ ਡਿੱਗਣੇ ਸ਼ੁਰੂ ਹੋ ਚੁੱਕੇ ਨੇ। ਇਹਦੇ ਨਾਲ ਜਿਹੜੇ ਦਰਜਨਾਂ ਦੇ ਭਰ ਜਿਹੜੇ ਟੋਰਨਾਡੋ ਨੇ ਉਹ ਹਲੇ ਵੀ ਰਿਪੋਰਟ ਹੋ ਰਹੇ ਨੇ। ਤਕਰੀਬਨ ਇਹੋ ਜਿਹੀਆਂ ਕਾਉਂਟੀਜ਼ ਕਹਿੰਦੇ ਸੈਂਕੜੇ ਨੇ ਉਹਨਾਂ ਦੀ ਗਿਣਤੀ, ਜਿਹੜੀਆਂ ਕਿ ਇਸ ਟਾਈਮ ਕਈ ਫੁੱਟ ਪਾਣੀ ਦੇ ਹੇਠਾਂ ਜਿਹੜੀਆਂ ਆ ਚੁੱਕੀਆਂ ਨੇ। ਸੋ ਕੱਲ੍ਹ ਦੀਆਂ ਖਬਰਾਂ ਦੇ ਵਿੱਚ ਵੀ ਆਪਾਂ ਚਰਚਾ ਕੀਤੀ ਸੀ ਕਿ ਕੈਂਟਕੀ ਦੇ ਵਿੱਚ ਤਾਂ ਕਈ ਦਰਿਆ, ਪਾਣੀ ਦੇ ਸਰੋਤ ਅਜਿਹੇ ਨੇ ਜਿਹੜੇ ਇਸ ਟਾਈਮ ਰਿਕਾਰਡ ਪਾਣੀ ਦੇ ਜਿਹੜੇ ਲੈਵਲ ਉੱਤੇ ਚੱਲ ਰਹੇ ਨੇ। ਇੱਕ ਕੈਂਟਕੀ ਦਾ ਦਰਿਆ ਜਿਹੜਾ ਤਕਰੀਬਨ 49 ਫੁੱਟ ਆਪਣਾ ਜਿਹੜਾ ਉਹਦਾ ਲੈਵਲ ਆ ਉਸ ਤੋਂ ਉੱਪਰ ਚੱਲ ਰਿਹਾ। ਸੋ 49 ਫੁੱਟ ਕਹਿਣਾ ਬਹੁਤ ਵੱਡੀ ਗੱਲ ਹੁੰਦੀ ਆ। ਸੋ ਇੱਥੇ ਕਹਿੰਦੇ ਕਿ ਦੱਸਦੇ ਆ ਕਿ ਇਹੀ ਜਿਹੜਾ ਉਹੀ ਇਲਾਕਾ ਜਿਹੜਾ ਕਿ ਟੋਰਨਾਡੋ ਦੁਬਾਰਾ ਹਿੱਟ ਕੀਤਾ ਗਿਆ ਸੀਗਾ ਲੰਘੇ ਮਹੀਨਿਆਂ ਦੇ ਵਿੱਚ, ਮਾਰਚ ਦੇ ਵਿੱਚ ਵੀ। ਤੇ ਉਦੋਂ ਵੀ ਇੱਥੇ ਜਿਹੜੀਆਂ 40 ਮੌਤਾਂ ਹੋ ਚੁੱਕੀਆਂ ਸੀ ਤੇ ਕਈ ਬਿਲੀਅਨ ਡਾਲਰ ਦਾ ਜਿਹੜਾ ਨੁਕਸਾਨ ਆ ਉਹ ਹੋ ਗਿਆ ਸੀਗਾ ਜੀ।